अस्सलाम वालेकुम। वालेकुम अस्सलाम। की हाल चाल है जी? अल्हम्दुलिल्लाह ठीक ठाक हो? अल्लाह दा सेहत तबीयत ठीक शुक्र है? अल्हम्दुलिल्लाह रब्बिल आलमीन। अपना नाम दसो की है तुहाडा? मेरा नाम अब्दुल हफीज़ कुरैशी हाशमी। अब्दुल हफीज़ कुरैशी हाशमी। जी जी। ते तुहाडी वल्दियत की है जी? मेरे वालिद साहब का नाम सी अब्दुल मजीद कुरैशी। अब्दुल मजीद कुरैशी जी सैयद फैमिली नाल तल्लक? जी हाँ जी हाँ। बिस्मिल्लाह। अच्छा, इंडिया ਦੇ ਵਿੱਚੋਂ ਤੁਸੀਂ ਉੱਥੋਂ ਤੁਹਾਡਾ ਕਿਹੜਾ ਜ਼ਿਲ੍ਹਾ ਸੀ, ਕਿਹੜਾ ਪਿੰਡ ਸੀ, ਕਿਹੜੀ ਤਹਿਸੀਲ ਸੀ, ਕੋਈ ਦੱਸ ਸਕਦੇ ਹੋ ਸਾਨੂੰ? इंडिया की मेरा जी जाए पता है सादकाबाद का ही है। ਅੱਛਾ, ਨਹੀਂ ਤੁਹਾਡੇ ਬਜ਼ੁਰਗਾਂ ਦੀ? अब्बा जी रहमतुल्लाह अलैह, दादा जी रहमतुल्लाह अलैह, दीगर साढ़े नाना महमूद रहमतुल्लाह, ये इन्होंने को ਅਸੀਂ ਸੁਣਦੇ ਆਏ ਕਿ ਸਾਡਾ ਪਿੰਡ ਹੁਸ਼ਿਆਰਪੁਰ ਸੀ, ਉਹਦੇ ਅੰਦਰ ਹਰਿਆਣਾ ਸੀ। ਜ਼ਿਲ੍ਹਾ ਹੁਸ਼ਿਆਰਪੁਰ, ਪਿੰਡ ਹਰਿਆਣਾ। ਪਿੰਡ ਹਰਿਆਣਾ? ਹਾਂਜੀ। ਰਾਜਪੂਤਾਂ ਦਾ ਯਾਨੀ ਖਾਸ ਪਿੰਡ ਸੀ। ਖਾਸ ਪਿੰਡ ਸੀ। ਉਹ ਲੋਕ ਸਾਡੇ ਬੜਿਆਂ ਦੇ ਬਹੁਤ ਮੁਰੀਦ ਸੀ, ਬਹੁਤ ਸਾਰੇ ਉਹ ਲੋਕ। ਅੱਛਾ। ਤਕਸੀਮੇ ਮੁਲਕ ਤੋਂ ਬਾਅਦ ਵੀ ਸਾਡੇ ਇੱਥੇ ਵੱਡਿਆਂ ਨੂੰ ਮਿਲਣ ਵਾਸਤੇ ਆਏ ਆ ਸਾਡੇ ਕੋਲ। ਠੀਕ ਹੈ। ਤੇ ਸਾਡੇ ਬਜ਼ੁਰਗਾਂ ਦਾ, ਸਾਡੇ ਦਾਦਾ ਜੀ ਰਹਿਮਤੁल्लाह ਦੇ ਚੱਚਾ ਸੀ ਇੱਕ ਹਾਜੀ ਅਬਦੁਲ ਰਹਿਮਾਨ ਕੁਰੈਸ਼ੀ, ਉਹ ਵਫਾਤ ਪਾ ਗਏ ਤੇ ਉਹ ਪਾਕਿਸਤਾਨ ਬਣਨ ਤੋਂ ਪਹਿਲੇ ਦੇ ਇੱਥੇ ਆ ਗਏ ਹੋਏ ਸੀ। ਸਾਦਕਾਬਾਦ? ਜੀ ਸਾਦਕਾਬਾਦ। ਇੱਥੇ ਆ ਕੇ ਉਹਨਾਂ ਨੇ, ਉਹ ਪਟਵਾਰ ਵੀ ਜਾਣਦੇ ਸੀ, ਆਲਿਮ ਵੀ ਸੀ। ਅੱਛਾ। ਤੇ ਦੀਨੀ ਸ਼ਕਲ ਵੀ ਮਾਸ਼ਾਅੱਲਾ ਉਹਨਾਂ ਦੇ ਬਹੁਤ ਜ਼ਿਆਦਾ ਸੀ। ਅੱਛਾ। ਤੇ ਉਹਨਾਂ ਲੋਕਾਂ ਦਾ ਤਾਲੁਕ ਇਸ ਜਗ੍ਹਾ ਦੇ ਚੱਕ 15 NP ਗੜੀ ਵਿਲੇ ਦੇ ਨਾਂ ਤੇ ਮਸ਼ਹੂਰ ਮਾਰੂਫ ਹੈ। ਤੇ ਉਹ ਕਿਹੜੀ ਜਗ੍ਹਾ ਤੇ ਪਿੰਡ? ਉਹ ਇੱਥੇ ਕਰੀਬ 15 ਮੀਲ ਦੇ ਫਾਸਲੇ ਤੇ ਹੈ। ਸਾਦਕਾਬਾਦ ਤੋਂ 15 ਮੀਲ ਦੇ ਫਾਸਲੇ ਤੇ ਹੈ। ਠੀਕ ਹੈ। ਸ਼ਿਮਾਲੀ, ਆਪਣੇ ਸ਼ਿਮਾਲ ਦੀ ਤਰਫ। ਅੱਛਾ, ਹੁਣ ਜਿਹੜੀ ਜਗ੍ਹਾ ਤੁਸੀਂ ਰਿਹਾਇਸ਼ ਕੀਤੀ ਹੈ ਸਾਦਕਾਬਾਦ? ਜੀ ਜੀ, ਸਾਦਕਾਬਾਦ। ਠੀਕ। ਅੱਛਾ, ਬਜ਼ੁਰਗਾਂ ਨੇ ਕੀ ਦੱਸਿਆ ਵੀ ਉੱਥੋਂ ਕਿਸ ਤਰ੍ਹਾਂ ਤੁਸੀਂ ਉੱਠ ਕੇ ਆਏ, ਜਾਂ ਕੀ ਤੁਹਾਡੇ ਆਲੇ ਦੁਆਲੇ ਦੇ ਪਿੰਡਾਂ ਦਾ ਕੋਈ ਦੱਸਿਆ? ਉਹ ਦੱਸਦੇ ਹੁੰਦੇ ਸੀ ਵੀ ਜਦੋਂ ਸਾਨੂੰ ਉੱਥੇ ਸ਼ੋਰ-ਗੁਲ ਸ਼ੁਰੂ ਹੋ ਗਿਆ ਕਿ ਮੁਲਕ ਤਕਸੀਮ ਹੋਣਾ, ਇੱਥੋਂ ਚਲੇ ਜਾਣਾ, ਤੇ ਬਹੁਤ ਸਾਰੇ ਇਲਾਕਿਆਂ ਦੇ ਅੰਦਰ ਮਤਲਬ ਦੂਰ ਦੂਰ ਤੱਕ ਸਾਨੂੰ ਖਬਰਾਂ ਆਉਂਦੀਆਂ ਸੀ ਵੀ ਫਲਾਣਾ ਪਿੰਡ ਖਾਲੀ ਹੋ ਗਿਆ, ਫਲਾਣੇ ਪਿੰਡ ਖਾਲੀ ਹੋ ਗਿਆ। ਸਾਡੇ ਬੜੇ ਵੈਸੇ ਜਿਹੜੇ ਸੀ ਉਹ ਮਾਸ਼ਾਅੱਲਾ ਬਹੁਤ ਮੁਤਮਿਨ ਸੀ, ਕਹਿੰਦੇ ਮੇਰੀ ਇਹ ਇੱਕ ਅਦੂਗਾ ਫਸਾਦ ਹੁੰਦੇ ਰਹਿੰਦੇ ਆ, ਇਹ ਬਾਅਦ ਚੱਲਦੇ ਰਹਿੰਦੇ। ਮਗਰ ਇਹ ਹੈ ਕਿ ਦੱਸਦੇ ਕਿ ਸਾਡੇ ਅੱਬਾ ਜੀ ਰਹਿਮਤੁल्लाह अलैह ਨੇ ਕਿ ਸਾਰਿਆਂ ਨੂੰ ਇਕੱਠੇ ਕਰਕੇ ਨਾ ਉਹ ਇੱਥੇ ਪਤਾ ਨਹੀਂ ਕਿਹੜੀ ਜਗ੍ਹਾ ਹੋਏਗੀ ਉੱਥੇ ਇੰਡੀਆ ਦੇ ਅੰਦਰ, ਉੱਥੇ ਲੈ ਗਏ। ਉੱਥੋਂ ਵੀ ਕਾਫਲੇ ਚੱਲਣੇ ਸੀ। ਇਸ ਤਰ੍ਹਾਂ ਫਿਰ ਸਾਡੇ ਬੜੇ ਜਿਹੜੇ ਉਹ ਪਿੱਛੇ ਗਏ, ਉਹਨਾਂ ਦੇ ਉਹ ਵੀ ਨਾਲ ਮਿਲ ਗਏ। ਇਸ ਤਰ੍ਹਾਂ ਜਿਸ ਤਰ੍ਹਾਂ ਵਕਤ ਗੁਜ਼ਰਦਾ ਗਿਆ, ਕਹਿੰਦੇ ਇੱਕ ਦਿਨਾਂ ਦੇ ਅੰਦਰ ਹੀ ਜਨਾਬ ਐਸਾ ਸਿਲਸਿਲਾ ਸ਼ੁਰੂ ਹੋ ਗਿਆ, ਕਤਲ ਵਗੈਰਾ ਸ਼ੁਰੂ ਹੋਈ। ਸਾਡੀ ਵਾਲਦਾ ਪਾਸੋਂ ਵੀ ਗੱਲ ਕਰ ਰਹੀ ਸੀ ਕਿ ਪਿੰਡਾਂ ਦੇ ਪਿੰਡ ਉਹਨਾਂ ਨੇ ਜਨਾਬ ਖਤਮ ਕਰਤੇ। ਉਹਨਾਂ ਨੇ ਅੱਖਾਂ ਦੇ ਸਾਹਮਣੇ ਦੇਖਿਆ ਵੀ ਲੋਕ ਮੁਸਲਮਾਨ ਦੀਆਂ ਲਾਸ਼ਾਂ ਇਹਨਾਂ ਗਈਆਂ ਕਿ ਖੂਹਾਂ 'ਚ ਭਰ ਦਿੱਤੇ ਬੰਦਾ। ਅੱਛਾ। ਸਾਡੀ ਵਾਲਦਾ ਇੰਨੀ ਕਤਲੋਗਾਰਤ ਹੋਈ ਆ। ਤੇ ਇਹ ਵੀ ਸੁਣਦੇ ਆਏ ਆ ਵੀ ਮੁਸਲਮਾਨ 3-3 ਮੀਲ ਲਾਸ਼ਾਂ ਤੋਂ ਟੱਪ ਕੇ ਆਏ। ਹਾਂਜੀ। ਔਰ ਉਹ ਲਾਸ਼ਾਂ ਦੇ ਜਿਹੜੇ ਵਿਚਾਰਿਆਂ ਦੀ ਆਖਰੀ ਵਕਤ ਦੀ ਨਿਜ਼ਾ ਦਾ ਟਾਈਮ ਹੋ ਗਿਆ, ਮੁਸਲਮਾਨ ਭਰਾਓ ਸਾਡੇ ਮੂੰਹ 'ਚ ਪਾਣੀ ਪਾ ਜਾਓ, ਇਹ ਲਫ਼ਜ਼ ਵੀ ਅਸੀਂ ਬਜ਼ੁਰਗਾਂ ਕੋਲ ਸੁਣਿਆ। ਅੱਛਾ, ਉਹ ਪਾਣੀ ਪਾਣ ਦਾ ਵੀ ਟਾਈਮ ਨਹੀਂ ਸੀ? ਪਾਣੀ ਪਾਣ ਦਾ ਵੀ ਟਾਈਮ ਨਹੀਂ ਸੀ। ਇੰਨੀ ਆਪਣੀ ਅਫਰਾ ਤਫਰੀ ਪਈ ਹੋਈ ਸੀ। ਠੀਕ ਆ। ਤੁਹਾਡੀ ਉੱਥੇ ਕੋਈ ਗੱਦੀ ਵੀ ਹੈਗੀ ਸੀ? ਸਾਡੇ ਬਜ਼ੁਰਗਾਂ ਦਾ ਉੱਥੇ ਕਾਫੀ ਅਲਹਮਦੁਲਿल्लाह दीनी सब्द ਨਾਲ बहुत ताल्लुक सी। अच्छा। इस के बाद अपने उन्होंने बहुत यानी अच्छी ज़िंदगी गुजारी। अच्छा। दीनदारी के अंदर उस आके उन्होंने मदारस भी इतने बनाए। पाकिस्तान के अंदर भी आके एक नबी शाह इतने अपने कस्बा है। अच्छा। सादकाबाद के अंदर उत्थे उन्होंने बजुर्गों की 2 मुरब्बे ज़मीन सी जिहड़ी कि उन्होंने रमज़ान नमी मुजारा ओहदियां हुण नस्लां के खानी है। 1 मुरब्बा ज़मीन की आमदनी उन्होंने मतलब वसीयत की थी रमज़ान मुकाबले, और एक दी जड़ी मस्जिद मदरसे लाई जाए। अच्छा, 2 मुरब्बे दी जड़ी वक्फ करती सी? जी वक्फ, एक को अपने मज़ारे नु कर दित्ती, एक मस्जिद। दोनों मुरब्बियां दा मस्जिद और मदरसे दे नाम दे वक्फ कीती। ओदा यानी कंट्रोलर जिहड़ा सी ओनू बनाया मज़ारे नु। हां जी, ओदे च ओनू इजाजत देती उन्होंने अपनी वसीयत दे अंदर कि इहदी आमदन जड़ी है दोनों मुरब्बियां दी, ਉਹਦੇ 'ਚੋਂ 1 ਮੁਰੱਬੇ ਦੀ ਆਮਦਨ ਜਿਹੜੀ ਆ ਉਹ ਮਦਰਸੇ ਔਰ ਮਸਜਿਦ 'ਤੇ ਖਰਚ ਕੀਤੀ ਜਾਵੇ, ਇੱਕ ਇਹ ਸ਼ਖਸ ਖੁਦ ਖਾਵੇ। ਉਹ ਹੁਣ ਵੀ ਕਾਇਮ ਦਾਇਮ ਹੈ। ਅਸੀਂ ਤਾਂ ਨਹੀਂ ਦੇਖਿਆ, ਸਾਡੇ ਵੈਸੇ ਕੁਛ ਅਜ਼ੀਜ਼ ਉੱਥੇ ਗਏ ਆ, ਦੇਖ ਕੇ ਆਏ। ਅੱਛਾ। ਉਹ ਵੀ ਹਯਾਤ ਨੇ। ਇਹ ਇੰਡੀਆ ਦੀ ਗੱਲ ਕਰ ਰਹੇ ਤੁਸੀਂ? ਨਹੀਂ, ਪਾਕਿਸਤਾਨ ਦੇ ਅੰਦਰ। ਇੰਡੀਆ ਦੇ ਅੰਦਰ ਵੀ ਉਹਨਾਂ ਲੋਕਾਂ ਦਾ ਉੱਥੇ ਦਰਸਗਾਹਾਂ ਵੀ ਬਣਾਈਆਂ ਹੋਈਆਂ ਸੀ, ਕਾਰੋਬਾਰ ਵੀ ਉਹਨਾਂ ਦੇ ਹੈਗੇ ਸੀ। ਬਲਕਿ ਸਾਡੇ ਵੱਡੇ ਦੱਸਦੇ ਆ ਵੀ ਉਹ ਅੰਬਾਂ ਦੇ ਬਾਗ, ਹੋਰ ਬਹੁਤ ਬੜੇ ਬਾਗ ਜਿਹੜੇ ਆ ਉਹ ਠੇਕੇ ਦੇ ਲੱਕੜ ਦਾ ਕਾਰੋਬਾਰ ਕਰਦੇ ਸੀ। ਅੱਛਾ। ਔਰ इंतहाई मुनकसिम मिजाज सी लोग। दीनदारी की वजह ना ये है भी साढ़े दादा जी रहमतुल्लाह अलैह दस होंगे सी कि किसी ने कहना कि मियाँ जी रोटी खा लो, उन्होंने कुछ साग देना या कोई होर चीज़, उन्होंने कहना बेटा ये साग तुहाडे अपने पिंड का अपनी पैड़ी का या किते होर पढ़ो। आखिर मियाँ तुसीं खाओ, इन्हें क्यों तुसीं क्यों पूछा? उन्होंने कहना मैं
ਬਾਜ਼ ਲੋਕਾਂ ਨੂੰ ਆਦਤ ਨਹੀਂ ਕਿ ਆਪਣੇ ਪਿੰਡ 'ਚ ਗੰਨਾ ਪੈਲੀ 'ਚ ਗੰਨਾ ਨਹੀਂ ਭਰਨਾ ਤੇ ਦੂਸਰੇ 'ਚ ਭਰਨਾ ਹੈ ਨਹੀਂ। ਤੇ ਹੁਣ ਕਹਿੰਦੇ ਨਹੀਂ ਸਾਨੂੰ ਇਹ ਚੀਜ਼ ਸਾਨੂੰ ਘਰ ਦਾ ਕੁਛ ਸਾਗ ਹੈਗਾ ਨਾ ਤੁਹਾਡੇ ਕੋਲ ਅਚਾਰ ਉਹ ਦੇ ਦਿਓ ਅਸੀਂ ਉਹਦਾ ਖਾ ਲਵਾਂਗੇ। ਕਿਸੇ ਦੀ ਪੈਲੀ ਦਾ ਸਾਗ ਬਗੈਰ ਪੁੱਛਿਓ ਜਿਹੜਾ ਤੋੜਿਆ ਉਹ ਨਹੀਂ ਸੀ, ਯਾਨੀ ਉਹਦੇ ਤਕਵੇ ਦੇ ਲਿਹਾਜ਼ ਨਾਲ ਔਰ ਅਸੀਂ ਖੁਦ ਪੜ੍ਹਿਆ ਇੱਥੇ ਆਪਣੇ ਬਜ਼ੁਰਗਾਂ ਰਹਿਮਤੁல்லாਹ ਅਲੈਹ ਦੇ ਵੱਡਿਆਂ ਦਾ ਸ਼ਿਜਾ ਨਸਬ ਜਿਹੜਾ ਪੜ੍ਹਿਆ ਲਿਖਿਆ ਹੈ ਕਿ ਹਲਾਲ ਰੋਜ਼ੀ ਖਾਓ, ਅਗਰ ਜੇ ਤੁਹਾਨੂੰ ਗੁੱਲਾ ਬੇਜ਼ਨ ਭਾਵੇਂ ਤੁਹਾਨੂੰ ਗਲੇਲੇ ਵੱਟ ਕੇ ਵੇਚਣੇ ਪੈਣ ਉਹ ਇੱਕ ਜਾਹਿਲਾਨਾ ਕੰਮ ਹੈ, ਮਗਰ ਰਿਜ਼ਕ ਹਲਾਲ ਖਾਓ, ਰਿਜ਼ਕ ਹਲਾਲ ਖਾਓ। ਇੰਨੇ ਤਕਵੇ ਵਾਲੇ ਬੰਦੇ ਜੀ ਇੰਨੇ। ਅੱਛਾ ਸਾਨੂੰ ਇਹ ਦੱਸੋ ਕਿ ਉੱਥੇ ਜਿਹੜਾ ਇੰਡੀਆ 'ਚ ਤੁਸੀਂ ਹਰਿਆਣਾ ਪਿੰਡ ਦੱਸਦੇ ਆਪਣਾ ਜੀ, ਆਲੇ ਦੁਆਲੇ ਦੇ ਪਿੰਡਾਂ ਦਾ ਪਤਾ ਕਿਹੜੇ ਕਿਹੜੇ ਪਿੰਡ ਸੀ? ਸਾਡੇ ਕੋਲ ਉੱਥੇ ਆਪਣੇ ਚੋਰ ਟੱਪ ਕੇ ਜਾਂਦੇ ਹੁੰਦੇ ਸੀ, ਹਰਦੋ ਖਾਨਪੁਰ ਵੀ ਸੀ, ਇਸ ਤਰ੍ਹਾਂ ਦੇ ਮੁਖਤਲਿਫ ਨਾਮ ਦੱਸਦੇ ਆ। ਆਪਣੇ ਪਿੰਡ 'ਚ ਹੋਰ ਦੱਸਦੇ ਬਜ਼ੁਰਗ ਕਿਹੜੀਆਂ ਬਰਾਦਰੀਆਂ ਬੈਠੀਆਂ? ਦਸੂਆ, ਕੈਂਥਾ, ਮਿਆਣੀ, ਇਹ ਵੀ ਨਾਂ ਸਾਡੇ ਅਸੀਂ ਆਪਣੇ ਬੜਿਆਂ ਕੋਲ ਸੁਣੇ। ਅੱਛਾ ਸੁਣੇ ਆ। ਇੱਥੇ ਫੈਸਲਾਬਾਦ ਦੇ ਅੰਦਰ ਮੇਰੇ ਸਸੁਰਾਲੀ ਪਿੰਡ ਆ ਮੇਰਾ। ਕਿਹੜਾ ਪਿੰਡ ਆ ਉਹ ਆਪਣੇ ਦਸੂਆ ਨਹੀਂ ਜੀ, ਇੰਡੀਆ ਦੇ ਨਾਂ ਤੇ ਉਹਨਾਂ ਨੇ ਪਾਕਿਸਤਾਨ ਦੇ ਵਿੱਚ ਇੰਡੀਆ ਦੇ ਨਾਂ ਤੇ ਫੈਸਲਾਬਾਦ ਕਿਹੜੇ ਰੋਡ ਤੇ ਆ? ਇਹ ਹੈ ਸਮੁੰਦਰੀ ਰੋਡ ਦੇ ਉੱਤੇ ਜੀ, ਸਮੁੰਦਰੀ ਰੋਡ ਤੇ ਦਸੂਆ। ਠੀਕ ਆ। ਤੁਹਾਡੇ ਉਸ ਪਿੰਡ ਦੇ ਵਿੱਚ ਬਜ਼ੁਰਗਾਂ ਨੇ ਦੱਸਿਆ ਕਿ ਹੋਰ ਬਰਾਦਰੀਆਂ ਕਿਹੜੀਆਂ ਕਿਹੜੀਆਂ ਬੈਠੀਆਂ ਸੀ? ਹੋਰ ਉੱਥੇ ਜ਼ਿਆਦਾ ਪਠਾਨ ਲੋਕ ਸੀ। ਅੱਛਾ ਹਾਂਜੀ, ਉਹਦੇ ਬਾਅਦ ਮੁਗਲ ਬਹੁਤ ਸੀ। ਮੁਗਲ ਬਹੁਤ ਸੀ ਜੀ। ਸਾਡੇ ਬੜਿਆਂ ਦੀ ਮਤਲਬ ਅਕਸਰੀਅਤ ਸ਼ਾਦੀਆਂ ਮੁਗਲਾਂ ਵਿੱਚ ਹੋਈਆਂ, ਮੁਗਲੀਆਂ ਸਾਡੇ ਵਾਲੇ ਪਾਸੇ ਹੋਈਆਂ। ਅੱਛਾ ਜੀ, ਕਿਉਂਕਿ ਜ਼ਾਤ ਪਾਤ ਦੀ ਇਸਲਾਮ ਨੇ ਤਾਂ ਕੋਈ ਇਹਦੇ 'ਚ ਕੈਦ ਨਹੀਂ ਕੀਤੀ। ਹਾਂ ਇਸਲਾਮ ਨੇ ਤਾਂ ਕੈਦ ਕੋਈ ਨਹੀਂ ਕੀਤੀ, ਤਕਵੇ ਦੀ ਬੁਨਿਆਦ। ਜੀ ਜੀ। ਅੱਛਾ ਉੱਥੇ ਸਿੱਖ ਜਾਂ ਹਿੰਦੂ ਵੀ ਰਹਿੰਦੇ ਹੁੰਦੇ ਸੀ ਪਿੰਡ ਦੇ ਵਿੱਚ? ਜੀ ਇਹ ਸਾਡੇ ਬੜੇ ਦੱਸਦੇ ਆ, ਬਲਕਿ ਸਿੱਖ ਜਿਹੜੇ ਸੀ ਸਾਡੇ ਵੱਡਿਆਂ ਦੇ ਸ਼ਾਗਿਰਦ ਵੀ ਸੀ। ਸਿੱਖ ਤੁਹਾਡੇ ਵੱਡਿਆਂ ਦੇ ਸ਼ਾਗਿਰਦ ਵੀ ਸੀਗੇ? ਜੀ ਹਾਂਜੀ। ਅੱਛਾ ਅੱਛਾ, ਤੁਹਾਡੇ ਬੜੇ ਬਜ਼ੁਰਗਾਂ ਕੋਲੋਂ ਤਾਲੀਮ ਲੈਂਦੇ ਸੀ? ਜੀ ਹਾਂਜੀ। ਔਰ ਸਾਡੇ ਆਪਣੇ ਇਸ ਤਰ੍ਹਾਂ ਪਾਕਿਸਤਾਨ ਦੇ ਨੇ ਸੈਨੇਟਰ ਨੇ ਆਪਣੇ ਰਾਣਾ ਇਕਰਾਮ ਰਬਾਨੀ, ਇਹਦੇ ਬਾਰੇ ਜੀ ਸਾਡੇ ਅੱਬਾ ਜੀ ਰਹਿਮਤੁல்லாਹ ਦੱਸਦੇ ਸੀ ਵੀ ਇਹ ਸਾਡੇ ਉੱਥੇ ਪਿੰਡ ਦੇ ਇੱਕ ਬਹੁਤ ਬੜੇ ਰਾਣਾ ਜਹਾਂਦਾਦ ਖਾਨ, ਰਾਣਾ ਗੁਲਾਮ ਸਾਬਰ ਖਾਨ, ਹਾਂਜੀ ਉਹ ਕੁਛ ਖਵਾਤੀਨ ਦੇ ਨਾਮ ਵੀ ਲੈਂਦੇ ਹੁੰਦੇ ਸੀ, ਉਹਨਾਂ ਦੀ ਔਲਾਦ ਸੀ ਅੱਗੇ। ਅੱਛਾ ਉਹ ਲੋਕ ਉਹਨਾਂ ਤੋਂ ਇਹ ਨੇ ਇਹ ਗੁਲਾਮ ਆਪਣੇ ਇਕਰਾਮ ਰਬਾਨੀ ਸਾਹਿਬ। ਅੱਛਾ ਇਹ ਕਿਹੜੀ ਜਗ੍ਹਾ ਰਹਿੰਦੇ ਇਕਰਾਮ ਰਬਾਨੀ ਸਾਹਿਬ? ਇਹ ਇੱਥੇ ਸਾਈਵਾਲ ਦੇ ਇਲਾਕੇ 'ਚ, ਮੇਰਾ ਕਬੂਲੇ ਦੇ ਇਲਾਕੇ 'ਚ ਰਹਿੰਦੇ। ਅੱਛਾ ਅੱਛਾ। ਜਾਂ ਹੁਣ ਮੁਮਕਿਨ ਹੈ ਲਾਹੌਰ ਸੈਟਲ ਹੋਏ ਕਿਤੇ ਵੱਲ, ਮੇਰੇ ਨਹੀਂ ਸੁਣਦੇ ਆਂ ਅਸੀਂ ਆਪਣੇ ਬੜੇ ਕੋ ਆਏ। ਠੀਕ ਆ ਜੀ ਆ। ਤੇ ਉਹ ਜਿਹੜੇ ਸਿੱਖ ਜਾਂ ਹਿੰਦੂ ਸੀ ਉਹਨਾਂ ਨਾਲ ਕਿਸ ਤਰ੍ਹਾਂ ਦਾ ਲੈਣ ਦੇਣ ਸੁਭਾਅ ਕਿਸ ਤਰ੍ਹਾਂ ਦਾ ਸੀ ਤੁਹਾਡੇ ਲੋਕਾਂ ਦਾ? ਕੀ ਦੱਸਦੇ ਬਜ਼ੁਰਗ ਦੱਸਦੇ ਵੀ ਉਹਨਾਂ ਦਾ ਲੈਣ ਦੇਣ ਬਹੁਤ ਅੱਛਾ ਹੁੰਦਾ ਸੀ ਉਹ। ਅੱਛਾ ਹਾਂਜੀ, ਉਹ ਵਕਾਰ ਦੇ ਯਾਨੀ ਖਰਾਬ ਨਹੀਂ ਸੀ ਹੁੰਦੇ। ਹਾਂਜੀ, ਜੋ ਜਿਸ ਤਰਤੀਬ ਨਾਲ ਉਹਨਾਂ ਦਾ ਸਿਲਸਿਲਾ ਸ਼ੁਰੂ ਹੁੰਦਾ ਸੀ ਲੈਣ ਦਾ, ਜੋ ਵਕਤ ਮੁਕਰਰ ਹੁੰਦਾ ਸੀ ਉਹਦੇ ਨਾਲ ਉਹ ਵਕਤ ਨੂੰ ਦੇ ਦਿੰਦੇ ਸੀ। ਯਾਨੀ ਕਿ ਸੁੱਚੇ ਬੰਦੇ ਸੀ, ਸੁੱਚੇ ਵਿਹਾਰ ਦੇ ਸੁੱਚੇ। ਇਹ ਉਹਨਾਂ ਨਾਲ ਸਹੀ ਸੀ, ਉਹ ਇਹਨਾਂ ਨਾਲ ਸਹੀ ਸੀ। ਬਲਕਿ ਸਾਡੇ ਦੇ ਬਜ਼ੁਰਗ ਦੱਸ ਦਿੰਦੇ ਵੀ ਸਾਨੂੰ ਆਖਰੀ ਵਕਤ ਕਾਫਲੇ ਦੇ ਅੰਦਰ ਸਾਡੇ ਨਾਲ ਸਿੱਖ ਆਇਆ, ਉਹਨੂੰ ਪਕੜ ਕੇ ਮਾਰਨ ਲੱਗੇ ਤੇ ਉਹਨੇ ਕਿਹਾ ਵੀ ਮੈਨੂੰ ਮਾਰ ਬਾਅਦ ਲਈਓ, ਤੁਸੀਂ ਪਹਿਲੇ ਇਹਨਾਂ ਆਪਣੇ ਬੰਦੇ ਨੂੰ ਪੁੱਛ ਲਓ ਵੀ ਮੈਂ ਇਹਨੂੰ ਕਿਸ ਤਰ੍ਹਾਂ ਲੈ ਕੇ ਆਇਆ। ਹਾਂ ਮੈਂ ਇਹਨਾਂ ਨੂੰ ਪਛਾਣ ਆਇਆ ਜਾਂ ਮੈਂ ਨੁਕਸਾਨ ਪਹੁੰਚਾਇਆ। ਔਰ ਉਹਨਾਂ ਨੇ ਉਹ ਕਿਹਾ ਅੱਬਾ ਜੀ ਉਹ ਸਿੱਖ ਸਾਨੂੰ ਸਾਦਕਾਬਾਦ ਆ ਕੇ ਵੀ ਬਾਅਦ 'ਚ ਮਿਲਿਆ। ਅੱਛਾ ਤਕਸੀਮ ਮੁਲਕ ਦੇ ਬਾਅਦ ਵੀ ਤੁਹਾਨੂੰ ਪਹਿਲੇ ਤਾਂ ਸੇਫ ਜਗ੍ਹਾ ਤੇ ਛੱਡ ਕੇ ਗਿਆ, ਉਸ ਤੋਂ ਬਾਅਦ ਤੁਹਾਨੂੰ ਇੱਥੇ ਸਾਦਕਾਬਾਦ ਆ ਕੇ ਮਿਲਣਾ ਹੈ। ਕੀ ਨਾਮ ਸੀ ਉਹ ਸਿੱਖ ਦਾ ਯਾਦ ਆ ਜੀ? ਆਪਣੇ ਦਵਾਰਕਾ ਦਾਸ ਦੱਸ ਦਿੰਦੇ ਸੀ। ਕੀ ਨਾਮ ਸੀ? ਦਵਾਰਕਾ ਦਾਸ। ਅੱਛਾ ਠੀਕ। ਦੇਖੋ ਜੀ ਚੰਗੇ ਬੰਦੇ ਵੀ ਹੈਗੇ ਜੀ ਵਿੱਚ ਜਿਨ੍ਹਾਂ ਨੇ ਲੁੱਟਾਂ ਮਾਰਾਂ ਕੀਤੀਆਂ, ਉਸੇ ਦੌਰਾਨ ਮਤਲਬ ਉਹ ਬੰਦੇ ਵੀ ਹੈਗੇ ਸੀ ਜਿਨ੍ਹਾਂ ਨੇ ਤੁਹਾਡੇ ਨਾਲ ਆਪਣਾ ਜਾਨ ਦੀ ਬਾਜ਼ੀ ਲਾ ਕੇ ਤੁਹਾਨੂੰ ਸਾਡੇ ਵਾਲ ਸਾਹਿਬ ਅਹਿਮਦੁੱਲਾ ਦੱਸਦੇ ਵੀ ਮੁਕਾਮ ਤੇ ਪਹੁੰਚਾਇਆ। ਪਾਕਿਸਤਾਨ ਦੇ ਇਸ ਸ਼ਹਿਰ ਸਾਦਕਾਬਾਦ ਦੇ ਅੰਦਰ ਅਸੀਂ 13 ਨਵੰਬਰ ਸਨ 1947 ਬੁੱਧ ਦਾ ਦਿਨ ਸੀ, 3:30 ਵਜੇ ਤੱਕ ਟਾਈਮ ਸੀ ਜਦੋਂ ਅਸੀਂ ਆ ਕੇ ਤੇ ਮਤਲਬ ਜਦੋਂ ਇੱਥੇ ਪਹੁੰਚੇ ਸਾਦਕਾਬਾਦ। ਬੁੱਧ ਦਾ ਦਿਨ ਸੀਗਾ। ਜੀ ਜੀ। ਕਿੱਦਾਂ ਇੰਤਖਾਬ ਕੀਤਾ ਕਿ ਤੁਸੀਂ ਇੱਥੇ ਆ ਕੇ ਮਤਲਬ ਐਡੀ ਦੂਰੋਂ 400 ਮੀਲ 450 ਮੀਲ ਲਾਹੌਰ ਤੋਂ ਸਾਦਕਾਬਾਦ ਦਾ ਸਫ਼ਰ? ਜਦੋਂ ਬਜ਼ੁਰਗ ਦੱਸਦੇ ਸੀ ਕਾਫਲੇ ਤੋਂ ਜਦੋਂ ਪਹੁੰਚੇ ਨਾ ਜੀ ਅੰਮ੍ਰਿਤਸਰ ਤੋਂ ਵਾਘੇ ਤੇ ਉੱਥੋਂ ਸਾਡੀ ਨਾਨੀ ਮਰਹੂਮਾ ਵੀ ਦੱਸ ਦਿੰਦੇ ਸੀ ਵੀ ਮੇਰੇ ਭਰਾ ਜਿਹੜੇ ਆ ਸਾਨੂੰ ਲੱਭਣ ਵਾਸਤੇ ਆਏ ਉੱਥੇ। ਕਈ ਦਿਨ ਆਉਂਦੇ ਰਹੇ, ਸਾਡੀ ਮੁਲਾਕਾਤ ਨਾ ਹੋਈ, ਕਾਫਲਾ ਪਿੱਛੇ ਕੋਈ ਲੇਟ ਹੋ ਗਿਆ। ਇਸ ਤਰ੍ਹਾਂ ਫਿਰ ਆ ਕੇ ਫੈਸਲਾਬਾਦ ਚਲ ਗਏ, ਫੈਸਲਾਬਾਦ ਵੀ ਰਹੇ। ਫੈਸਲਾਬਾਦ ਤੋਂ ਫਿਰ ਉਕਾੜੇ ਦੇ ਅੰਦਰ ਉਹ ਜਿਹੜੇ ਮੁਰੀਦੈਨ ਸੀ ਸਾਡੇ ਵੱਡਿਆਂ ਦੇ ਨਾ, ਉਹਨਾਂ ਨੇ ਸਾਡੇ ਬੜਿਆਂ ਵਾਸਤੇ ਇਹੀ ਰਾਣਾ ਗੁਲਾਮ ਆਪਣੇ ਇਕਰਾਮ ਰਬਾਨੀ ਜਿਹੜੇ ਇਹਨਾਂ ਦੇ ਜਿਹੜੇ ਬੜੇ ਸੀ, ਉਹਨਾਂ ਨੇ ਇੱਥੇ ਆ ਕੇ ਸਾਡੇ ਵਾਸਤੇ ਜਗ੍ਹਾ ਪਹਿਲੇ ਲੈ ਰੱਖੀ ਸੀ ਕਿ ਉਹਨਾਂ ਸਾਡੇ ਬੜੇ ਨੇ ਆਉਣਾ। ਸਾਡੀ ਵਾਲਦਾ ਹੁਣ ਵੀ ਦੱਸਦੇ, ਵਾਲਦ ਸਾਹਿਬ ਦੱਸਦੇ ਵੀ 24-25 ਮਰਲੇ ਦੀ ਕੋਠੀ ਸੀ, ਬਹੁਤ ਬੜਾ ਉਹਦੇ ਅੰਦਰ ਮਾਸ਼ਾਅੱਲਾ ਮਤਲਬ ਇੰਤਜ਼ਾਮ ਸੀ ਔਰ ਕਮਰੇ ਡੈਕੋਰੇਟ ਸੀ ਉਹਦੇ। ਔਰ ਸਾਈਡ ਤੇ ਬਾਹਰ ਦੁਕਾਨਾਂ ਸੀ ਔਰ ਚੌਕ ਦੇ ਵਿੱਚ ਸੀ
ਤੇ ਬਸ ਇਹ ਵੀ ਢੇਰੀਆਂ ਇੱਥੇ ਬਣਨੀਆਂ ਸੀ ਜਿੱਥੇ ਦਾਣਾ ਪਾਣੀ ਹੋਵੇ। ਹਾਂਜੀ, ਉਹ ਸਾਡੇ ਇਹਨਾਂ ਬਜ਼ੁਰਗਾਂ ਨੇ ਹਾਜੀ ਅਬਦੁਲ ਮਾਨ ਸਾਹਿਬ ਕੁਰੈਸ਼ੀ ਰਹਿਮਤੁल्लाह ਅਲੈਹ ਨੇ ਇਹ ਖਤੂਤ ਲਿਖੇ ਇਹਨਾਂ ਨੂੰ ਕਿ ਤੁਸੀਂ ਇੱਥੇ ਮੇਰੇ ਕੋਲ ਆਓ। ਇਹ ਪਹਿਲੇ ਇੱਥੇ ਰਹਿੰਦੇ ਹੁੰਦੇ ਸੀ? ਇਹ ਪਹਿਲੇ ਯਾਨੀ ਪਾਕਿਸਤਾਨ ਤਕਸੀਮ ਮੁਲਕ ਤੋਂ ਪਹਿਲੇ ਇੱਥੇ ਆ ਗਏ। ਪਹਿਲੇ ਇੱਥੇ ਸੀ। ਇਹਨਾਂ ਦੇ ਵਿੱਚੋਂ ਕਿ ਸਿਲਸਿਲਾ ਇਹ ਦੀਨਦਾਰੀ ਨਾਲ ਜ਼ਿਆਦਾ ਸੀ। ਇਹਨਾਂ ਦੀ ਬੱਚੀਆਂ ਆਪਣੀਆਂ ਜਿਹੜੀਆਂ ਹੁਣ ਵੀ ਇਹਨਾਂ ਦੀ ਬੱਚੀਆਂ। ਆਪਣਾ ਕਿਹੜਾ ਸਿਲਸਿਲਾ ਹੈ? ਸਾਡਾ ਆਪਣੇ ਨਕਸ਼ਬੰਦੀਆ ਕਾਦਰੀਆ ਜੀ। ਨਕਸ਼ਬੰਦੀਆ ਕਾਦਰੀਆ ਸੋਨਵਰਦੀ ਆ। ਅੱਛਾ, ਉਤੋਂ ਕਿੰਨੇ ਅਰਸੇ ਦੇ ਵਿੱਚ ਤੁਸੀਂ ਇੱਥੇ ਪਹੁੰਚੇ ਆ? ਬਜ਼ੁਰਗ ਕੀ ਦੱਸਦੇ ਆ ਕਿੰਨਾ ਟਾਈਮ ਲੱਗਾ ਉੱਥੇ ਇੰਡੀਆ ਚ ਉੱਠ ਕੇ ਤੁਸੀਂ ਅੰਮ੍ਰਿਤਸਰ ਦੇ ਥਰੂ ਲਾਹੌਰ ਵਾਘਾ ਬਾਰਡਰ ਦੇ? ਹਾਂ, ਤਕਰੀਬਨ ਦੱਸਦੇ ਆ ਕੋਈ ਉਹ ਸਫ਼ਰ ਤਾਂ ਕੁਛ ਦਿਨਾਂ ਦਾ ਤੈਅ ਹੋਇਆ ਸੀ। ਉਸ ਤੋਂ ਬਾਅਦ ਮੁਖਤਲਿਫ ਜਗ੍ਹਾ ਤੇ ਕੁਛ ਠਹਿਰੇ, ਕੋਈ ਫੈਸਲਾਬਾਦ ਚਲੇ ਗਏ, ਕੁਝ ਲਾਹੌਰ ਆ ਗਏ, ਮਗਰ ਸਾਡੀ ਖਸੂਸਨ ਨਨਿਹਾਲ ਔਰ ਦੰਦਿਆਲ ਦੀ ਫੈਮਿਲੀ ਜਿਹੜੀ ਹੈ ਉਹ ਸਾਰੀ ਸਾਦਕਾਬਾਦ ਹੀ ਸੈਟਲ ਹੋਈ ਹੈ। ਸਾਦਕਾਬਾਦ ਦੇ ਵਿੱਚ ਕਿਹੜੀਆਂ ਹੋਰ ਕੌਮਾਂ ਬੈਠੀਆਂ ਇੱਥੇ? ਸਾਦਕਾਬਾਦ ਦੇ ਅੰਦਰ ਸਾਡੇ ਇੱਥੇ ਖਸੂਸੀ ਤੌਰ ਤੇ ਅਰਾਈ ਫੈਮਿਲੀ ਮਾਸ਼ਾਅੱਲਾ ਬਹੁਤ ਜ਼ਿਆਦਾ ਬੈਠੀ ਹੈ। ਉਹ ਤੋਂ ਹਟ ਕੇ ਹੋਰ ਵੀ ਯਾਨੀ ਕਿ ਕੀ ਕਹਿਣਾ ਚਾਹੀਦਾ ਵੀ ਮੁਗਲ ਵੀ ਹੈ, ਰਾਜਪੂਤ ਵੀ ਹੈ ਨੇ। ਅੱਛਾ, ਹਾਂਜੀ, ਉਹ ਸਰਾਇਕੀ ਲੋਕ ਵੀ ਬਹੁਤ ਜ਼ਿਆਦਾ ਨੇ। ਇੱਥੇ ਮੁਕਾਮੀ ਜ਼ਬਾਨ ਕਿਹੜੀ ਆ? ਮੁਕਾਮੀ ਸਾਡੇ ਇੱਥੇ ਅਸੀਂ ਪੰਜਾਬੀ ਆ ਖਾਸ, ਤੇ ਪੰਜਾਬੀ ਬੋਲਦੇ ਆ ਅਕਸਰ। ਸਾਨੂੰ ਅਬੂਰ ਹਾਸਲ ਹੈ ਕਿਉਂਕਿ ਜੋ ਸਾਡੇ ਨਾਲ ਲੈਣ ਦੇਣ ਜੋ ਸਾਰੇ ਲੋਕਾਂ ਦਾ, ਤੇ ਸਾਨੂੰ ਸਰਾਇਕੀ ਤੇ ਵੀ ਬਹੁਤ ਮਤਲਬ ਅਬੂਰ ਹੈ। ਸਰਾਇਕੀ ਅਸੀਂ ਉਹਨੂੰ ਸਮਝਦੇ, ਉਹ ਸਾਨੂੰ ਸਮਝਾ ਵੀ ਲੈਂਦੇ ਅਸੀਂ। ਹਾਂਜੀ, ਉਹ ਸਾਡੀ ਗੱਲ ਨੂੰ ਸਮਝ ਲੈਂਦੇ, ਅਸੀਂ ਉਹਨੂੰ ਗੱਲ ਨੂੰ ਸਮਝ ਲੈਂਦੇ। ਤੁਹਾਡੀ ਇੱਥੇ ਕੋਈ ਹੁਣ ਕਾਰੋਬਾਰ ਦਾ ਸਿਲਸਿਲਾਕਾਰ ਕੀ ਹੈ? ਕਾਰੋਬਾਰ ਸੰਸਥਾ ਜੀ, ਮੇਰਾ ਬੜੇ ਭਾਈ ਨੇ ਅਬਦੁਲ ਵਹੀਦ ਕੁਰੈਸ਼ੀ। ਅੱਛਾ ਜੀ। ਉਹਨਾਂ ਦੇ ਬੇਟੇ ਨੇ ਮੁਹੰਮਦ ਅਲੀ ਛੋਟੇ। ਅੱਛਾ, ਛੋਟਾ ਬੱਚਾ ਉਹਨਾਂ ਦਾ ਬੜੇ ਤੋਂ ਛੋਟਾ ਮੁਹੰਮਦ ਅਲੀ ਬੜਾ ਹੈ, ਉਸ ਤੋਂ ਛੋਟਾ ਮੁਹੰਮਦ ਅਲੀ ਹੈ। ਉਹ ਤੇ ਮੇਰਾ ਬੇਟਾ ਬੜਾ ਹੈ ਅਦਨਾਨ। ਅੱਛਾ, ਉਹ ਮਿਲ ਕੇ ਲੋਹੇ ਦਾ ਕਾਰੋਬਾਰ ਕਰਦੇ ਇਸ ਮੇਨ ਬਾਜ਼ਾਰ ਦੇ ਅੰਦਰ। ਅੱਛਾ, ਮੇਨ ਬਾਜ਼ਾਰ 'ਚ ਤੁਹਾਡੀ ਲੋਹੇ ਦੀ ਦੁਕਾਨ? ਜੀ ਜੀ, ਠੀਕ ਆ। ਠੀਕ ਜਾ ਰਿਹਾ ਕੰਮ? ਪਹਿਲੇ ਸਾਡੇ ਬੜੇ ਕਰਿਆਨੇ ਦਾ ਕਾਰੋਬਾਰ ਹੁੰਦਾ ਸੀ। ਕਰਿਆਨੇ ਦਾ? ਜੀ ਜੀ, ਸਾਡੇ ਵਾਲਿਦ ਸਾਹਿਬ ਰਹਿਮਤੁल्लाह ਅਲੈਹ ਨੇ ਆ ਕੇ ਇੱਥੇ ਕਰਿਆਨੇ ਦਾ ਕਾਰੋਬਾਰ ਹੀ ਕੀਤਾ ਸੀ। ਮਤਲਬ ਕਿ ਛੋਟੀ ਜਿਹੀ ਦੁਕਾਨ ਸੀ, ਕਿਸੇ ਨੇ ਹਿੱਸੇਦਾਰੀ ਕੀਤੀ, ਅੱਲਾਹ ਤਾਲਾ ਨੇ ਉਹਦੇ 'ਚ ਬਰਕਤ ਪਾਈ। ਫਿਰ ਬਹੁਤ ਉਰੂਜ ਤੇ ਕੰਮ ਸਾਡੇ ਹੋਏ। ਅਸੀਂ ਖੁਦ ਦੇਖਦੇ ਸੀ, ਅਸੀਂ ਬਚਪਨ ਸਾਡਾ, ਅਸੀਂ ਸਕੂਲੋਂ ਪੜ੍ਹ ਕੇ ਹੁੰਦੇ ਸੀ, ਰੋਜ਼ ਹੀ ਕੋਈ ਨਾ ਕੋਈ ਸਾਡੇ ਆਪਣੀ ਦੁਕਾਨ ਦੇ ਟਰੱਕ ਲੱਗੇ ਹੁੰਦੇ ਸੀ। ਕਿਸੇ ਕੋਈ ਨਾ ਕੋਈ ਮਾਲ ਯਾਨੀ ਬਾਹਰੋਂ ਮਾਲ ਆ ਰਿਹਾ, ਜਾ ਵੀ ਰਿਹਾ, ਆ ਵੀ ਰਿਹਾ। ਹਾਂਜੀ, ਸਸਤਾ ਦੌਰ ਸੀ। ਸਹੀ ਬਾਤ ਹੈ। ਯਾਨੀ ਤੁਹਾਡਾ ਉੱਥੇ ਵੀ ਸਿਲਸਿਲਾ ਠੀਕ ਸੀ ਤੇ ਇੱਥੇ ਵੀ ਸਿਲਸਿਲਾ ਠੀਕ? ਜੀ ਜੀ। ਅੱਛਾ, ਤੁਸੀਂ ਮੈਨੂੰ ਇਹ ਦੱਸੋ, ਥੋੜਾ ਜਿਹਾ ਫਿਰ ਪਿੱਛੇ ਚੱਲਦੇ ਹਾਂ ਇੰਡੀਆ ਵਾਲੀ ਸਾਈਡ ਨੂੰ। ਕੀ ਦੱਸਿਆ ਤੁਸੀਂ ਦੱਸਿਆ ਕਿ ਵਾਲਦਾ ਨੇ ਦੱਸਿਆ ਵੀ ਇਹ ਬੰਦੇ ਇਸ ਤਰ੍ਹਾਂ ਕਤਲੋਗਾਰਤ ਅਸੀਂ ਆਪਣੀਆਂ ਅੱਖਾਂ ਨਾਲ ਦੇਖੀ ਆ, ਖੂਹ ਭਰੇ ਪਏ ਸੀ। ਕੋਈ ਹੋਰ ਇਸ ਤਰ੍ਹਾਂ ਦਾ ਸੀਨ? ਮਾਰਨ ਵਾਲੇ ਕੌਣ ਸੀ? ਮਾਰਨ ਵਾਲੇ ਜ਼ਿਆਦਾ ਆਪਣੇ ਸਿੱਖ ਹੀ ਨਾ ਸੀਗੇ। ਅੱਛਾ, ਸਿੱਖਾਂ ਨੇ ਜ਼ਿਆਦਾ ਮਾਰਿਆ ਕਿਰਪਾਨਾਂ ਨਾਲ। ਬਲਕਿ ਪਰਸੋਂ ਵੀ ਵਾਲਦਾ ਮੁਹਤਰਮਾ ਸਾਡੀ ਗੱਲ ਕਰ ਰਹੇ ਸੀ ਕਿ ਮੈਨੂੰ ਕਈ ਦਫਾ ਹੁਣ ਵੀ ਖੌਫ ਆ ਜਾਂਦੀ ਹੈ ਕਿ ਜਿਸ ਤਰ੍ਹਾਂ ਉਹਨਾਂ ਨੇ ਬੰਦਿਆਂ ਕਰ ਗਿਆ। ਇੱਕ ਔਰਤ ਸੀ, ਉਹਨਾਂ ਕੋਲ ਮਾਫੀ ਮੰਗਣੀ ਸੀ, ਉਹਨਾਂ ਮੈਨੂੰ ਨਾ ਮਾਰੋ। ਫਿਰ ਉਹਨਾਂ ਨੇ ਉਸ ਟਾਈਮ ਕਿਰਪਾਨ ਨਾਲ ਪਹਿਲੇ ਉਹਦੇ ਹੱਥ ਕੱਟੇ। ਅੱਛਾ, ਹਾਂਜੀ, ਫਿਰ ਉਸਨੇ ਮਤਲਬ ਬੱਚਾ ਮਾਰਿਆ। ਫਿਰ ਉਹਨੇ ਇਸ ਮੁਖਤਲਿਫ ਜਗ੍ਹਾ ਤੇ ਉਹਦੇ ਮਾਰਤਾ। ਕੁਝ ਔਰਤਾਂ ਵਾਲਦਾ ਕਰਦੀਆਂ ਵੀ ਸਾਡੇ ਨਾਲ ਜਿਹੜੀਆਂ ਮੁਹੱਲੇ 'ਚ ਰਹਿੰਦੀਆਂ ਹੁੰਦੀਆਂ ਸੀ, ਉਹਨਾਂ ਨੇ ਦੱਸਿਆ ਵੀ ਸਾਡੇ ਜਿਸ ਜਗ੍ਹਾ 'ਚ ਅਸੀਂ ਇਕੱਠੀਆਂ ਹੋਈਆਂ 500-600 ਔਰਤਾਂ, ਉੱਥੇ ਅਸੀਂ ਉਹ ਦੇਖਿਆ ਵੀ ਇਸ ਤਰ੍ਹਾਂ ਝਾਂਕੇ ਉੱਥੇ ਥੱਲੇ ਤੇ ਖੂਨ ਦੀਆਂ ਨਦੀਆਂ ਬਹਿ ਰਹੀਆਂ ਸੀ। ਅੱਲਾਹ ਜੀ। ਔਰ ਉੱਥੇ ਇਸ ਤਰ੍ਹਾਂ ਔਰ ਪਤਾ ਨਹੀਂ ਲੱਗਾ ਵੀ ਉਹ ਕੁਝ ਘੰਟਿਆਂ ਦੇ ਵਿੱਚ ਹੀ ਉਹ ਸਾਰਾ ਉਹਨਾਂ ਨੇ ਉੱਥੇ ਚੱਕ ਕੇ ਲੈ ਗਏ, ਕਿੱਥੇ ਜਾ ਕੇ ਸਿੱਟੇ ਕਿੱਥੇ ਨਾ। ਕਈ ਲੋਕ ਦੱਸਦੇ ਉਹ ਕਹਿੰਦੇ ਵਾਲਦਾ ਦੀ ਜੇ ਵੀ ਲੋਕਾਂ ਦੀ ਸੁਣੀ ਗੱਲ, ਮੈਨੂੰ ਕਿਹਾ ਵੀ ਇਹ ਖੂਹ ਭਰਤੇ ਉਹਨਾਂ ਨੇ ਲੋਸ਼ਾ ਸਿੱਟ ਕੇ ਘਰਾਂ ਦੇ ਅੰਦਰ। ਜਿੱਦਾਂ ਜਿਸ ਹਾਲ 'ਚ ਉੱਠੇ ਆ ਤੇ ਉਹ ਆਪਣੇ ਆ ਵੀ ਕਿਸੇ ਦਾ ਆਟਾ ਗੁੰਨਿਆ ਹੋਇਆ ਸੀ, ਕਿਸੇ ਦੀ ਹਾਂਡੀ ਚੜੀ ਹੋਈ ਸੀ, ਕੋਈ ਮੱਝਾਂ ਚੋਣ ਡਿਆ ਸੀ ਜੀ। ਯਾਨੀ ਜਿਸ ਹਾਲਤ ਦੇ ਅੰਦਰ ਉੱਠੇ ਉਸ ਹਾਲਤ ਵਿੱਚ ਤੁਰ ਪਏ ਉੱਥੇ। ਚੱਕਣ ਦਾ ਮੌਕਾ ਹੀ ਨਹੀਂ ਦਿੱਤਾ। ਇੰਨਾ ਮਤਲਬ ਜਲਦੀ ਇਹ ਸਾਰਾ ਕੁਝ ਹੋ ਗਿਆ ਕਿ ਕੋਈ ਵੀ ਚੀਜ਼ ਆਪਣੀ ਚੱਕਣ ਦੀ ਹਿੰਮਤ ਹੀ ਨਹੀਂ ਹੋਈ, ਟਾਈਮ ਹੀ ਨਹੀਂ ਮਿਲਿਆ। ਆਪਣੀ ਜਾਨਾਂ ਲੈ ਕੇ ਆਏ। ਜਾਨਾਂ ਲੈ ਕੇ ਆਏ। ਕਿੰਨੇ ਭੈਣ ਭਾਈ ਸੀ ਤੁਹਾਡੇ ਵਾਲਿਦ ਸਾਹਿਬ ਜਦੋਂ ਇੱਥੇ ਆਏ? ਸਾਡੇ ਵਾਲਿਦ ਸਾਹਿਬ 2 ਭਾਈ ਸੀ। ਅੱਛਾ, ਭੈਣ ਕੋਈ ਨਹੀਂ ਸੀ ਉਹਨਾਂ ਦੀ। ਅੱਛਾ ਜੀ। ਹਾਂ, ਸਾਡੇ ਦਾਦਾ ਜੀ ਤੇ ਨਾਨਾ ਜੀ ਬਿਲਕੁਲ ਸਕੇ ਭਾਈ ਸੀ। ਅੱਛਾ, ਹਾਂਜੀ, ਦਾਦਾ ਜੀ ਨਾਨਾ ਜੀ ਸਕੇ ਭਾਈ। ਸਾਡੀ ਵਾਲਦਾ ਤੇ ਸਾਡੀ ਵਾਲਦਾ, ਸਾਡੇ ਚਾਚਾ ਜੀ ਰਹਿਮਤੁल्लाह ਅਲੈਹ ਫੌਤ ਹੋ ਗਏ। ਉਹਨਾਂ ਦੇ ਘਰੋਂ ਸਾਡੀ ਖਾਲਾ ਹੁਣ ਵੀ ਹਯਾਤ ਨੇ। ਉਹ ਮੇਰੀ ਵਾਲਦਾ ਦੀ ਛੋਟੀ ਭੈਣ ਹੈ, ਮੇਰੀ ਵਾਲਦਾ ਬੜੀ ਭੈਣ ਹੈ। ਔਰ ਇਹ ਮੇਰੇ ਅੱਬਾ ਜੀ ਰਹਿਮਤੁल्लाह ਅਲੈਹ ਦਾ ਯਾਨੀ ਕਿ ਮੇਰੀ ਵਾਲਦਾ ਕਜ਼ਨ ਵੀ ਸੀ, ਸਕੇ ਤਾਏ ਦੀ ਬੇਟੀ ਸੀ। ਇਸ ਤਰ੍ਹਾਂ ਚਾਚਾ ਜੀ ਦੇ ਘਰ ਵੀ ਕਜ਼ਨ ਸੀ। ਤੁਸੀਂ ਸ਼ਾਦੀਆਂ ਜ਼ਿਆਦਾ ਆਪਣੀ ਫੈਮਿਲੀ ਜੀ ਕਰਦੇ? ਆਪਣੀ ਫੈਮਿਲੀ। ਸਹੀ ਬਾਤ। ਉੱਥੋਂ ਫਿਰ ਜਦੋਂ ਤੁਸੀਂ ਆ ਰਹੇ ਸੀਗੇ ਰਾਸਤੇ ਦੇ ਵਿੱਚ, ਮਤਲਬ ਕੋਈ ਸੁਣੀ ਸੁਣਾਈ ਦੱਸਦੇ ਆ ਕਿ ਕਤਲੋਗਾਰਤ ਹੋਈ ਜਾਂ ਆਪਣੀਆਂ ਅੱਖਾਂ ਦੇ ਸਾਹਮਣੇ ਵੀ ਮਾਰਦੇ ਵੇਖੇ? ਸਾਡੀ ਵਾਲਦਾ ਹੋਣੀ ਦੱਸਦੇ ਵੀ ਅਸੀਂ ਯਾਨੀ ਕਹਿੰਦੇ ਲਾਸ਼ਾਂ ਤੋਂ ਟੱਪ ਕੇ ਆਏ। ਲਾਸ਼ਾਂ ਦੇ ਉੱਪਰੋਂ ਦੀ ਟੱਪ ਕੇ ਆਏ।
ਯਾਨੀ ਕਿ ਆਪਣੀਆਂ ਜਾਨਾਂ ਲੈ ਕੇ ਬੜੀ ਮੁਸ਼ਕਿਲ ਹਾਂਜੀ ਕਾਨਵਾਈਆਂ ਨੇ ਪਹੁੰਚਾਇਆ ਉੱਥੇ ਜਿੱਦਾਂ ਵੀ ਪਹੁੰਚਾਇਆ ਜੋ ਕੁਛ ਸਾਹਮਣੇ ਦੇ ਉਹਨਾਂ ਨੇ ਮਾਜਰਾ ਦੇਖਿਆ ਹਾਲਾਤ ਦੇਖੇ ਉਹਨਾਂ ਦੇ ਸਾਡਾ ਆਪਣੇ ਖਾਨਦਾਨ ਫੈਮਿਲੀ ਚੋਂ ਤਾਂ ਕਿਸੇ ਦਾ ਨੁਕਸਾਨ ਨਹੀਂ ਹੋਇਆ ਨਹੀਂ ਅੱਛਾ ਸਾਡੇ ਅਮਨ ਮਾਨ ਸਾਰੇ ਪਹੁੰਚ ਗਏ ਰਾਸਤੇ ਵਿੱਚ ਕਹਿੰਦੇ ਕੋਈ ਬਿਮਾਰੀਆਂ ਆਈਆਂ ਸਲਾਹ ਹਾਂਜੀ ਬਹੁਤ ਸਾਰੇ ਸਿਚੁਏਸ਼ਨ ਹੋਈ ਜੀ ਰਾਸਤੇ ਹਾਂ ਠੀਕ ਬਹੁਤ ਸ਼ੁਕਰੀਆ ਜੀ ਤੁਹਾਡਾ ਬੜੀ ਮਿਹਰਬਾਨੀ ਕਿ ਤੁਹਾਡੇ ਕੋਲ ਆਪਣਾ ਮਾਲੂਮਾਤ ਮਿਲੀ ਆ ਤੇ ਉਮੀਦ ਕਰਦੇ ਹਾਂ ਕਿ ਅੱਲਾਹ ਤਾਲਾ ਕਿਤੇ ਦੁਬਾਰਾ ਫਿਰ ਇਹੋ ਜਿਹਾ ਟਾਈਮ ਨਾ ਲੈ ਕੇ ਆਵੇ ਹਾਂਜੀ ਅੱਲਾਹ ਤਾਲਾ ਬਚਾਵੇ ਅੱਲਾਹ ਤਾਲਾ ਬਚਾਵੇ ਹਿਫਾਜ਼ਤ ਫਰਮਾਵੇ ਕਿਉਂਕਿ ਉਹ ਇੱਕ ਇਨਸਾਨੀਅਤ ਦਾ ਬਹੁਤ ਬੜਾ ਨੁਕਸਾਨ ਹੋਇਆ ਸੀ ਦੋਵਾਂ ਸਾਈਡਾਂ ਤੇ ਅੱਲਾਹ ਤਾਲਾ ਦੀ ਜ਼ਾਤ ਤੋਂ ਦੁਆ ਕਰਦੇ ਹਾਂ ਕਿ ਅੱਲਾਹ ਤਾਲਾ ਦੁਬਾਰਾ ਫਿਰ ਕਿਤੇ ਇਦਾਂ ਦਾ ਦਰਦਨਾਕ ਜਿਹੜਾ ਟਾਈਮ ਨਾ ਲੈ ਕੇ ਆਵੇ ਬਿਹਤਰੀ ਵਾਲੇ ਮਤਲਬ ਆਸਾਨੀ ਅੱਛਾ ਤੁਸੀਂ ਸਾਨੂੰ ਐਂਡ ਦੇ ਵਿੱਚ ਇਹ ਦੱਸੋ ਕਿ ਤੁਸੀਂ ਕੀ ਪੈਗਾਮ ਦੇਣਾ ਚਾਹੁੰਦੇ ਹੋ ਸਾਡੇ ਅਸਲ ਦੇ ਅੰਦਰ ਮੁਆਸ਼ਰੇ ਦੇ ਅੰਦਰ ਬੇਦੀਨੀ ਦਾ ਇੰਤਹਾਈ ਰੁਝਾਨ ਪਾਇਆ ਜਾਂਦਾ ਸਹੀ ਅਸੀਂ ਦੀਨ ਤੋਂ ਦੂਰੀ ਦੀ ਵਜ੍ਹਾ ਨਾਲ ਸਾਰੇ ਹਾਲਾਤ ਬਣ ਰਹੇ ਆ ਅੱਜ ਇੱਕ ਘਰ ਦੇ ਅੰਦਰ ਅਗਰ ਬੇਬਰਕਤੀ ਹੈ ਔਰ ਬੇਨਾਤਫਾਕੀ ਹੈ ਤਾਂ ਉਹ ਸਾਰੀ ਦੀਨ ਤੋਂ ਦੂਰੀ ਹੈ ਅਗਰ ਅਸੀਂ ਦੀਨ ਦੇ ਨਾਲ ਲਗਾ ਲਵਾਂਗੇ ਅੱਲਾਹ ਤਬਾਰਕ ਦਾ ਵਾਅਦਾ ਜਿਹੜਾ ਖੁਦਾ ਦਾ ਹੋ ਜਾਂਦਾ ਖੁਦਾ ਉਹਦਾ ਹੋ ਜਾਂਦਾ ਬਿਲਕੁਲ ਲੇਕਿਨ ਇਹੀ ਤਾਂ ਗੱਲ ਆ ਵੀ ਅਸੀਂ ਉਸ ਲਾਈਨ ਤੇ ਟਰੈਕ ਤੇ ਪੂਰਾ ਚੜ੍ਹ ਨਹੀਂ ਰਹੇ ਨਹੀਂ ਚੜ੍ਹ ਰਹੇ ਠੀਕ